ਇਹ ਹਫ਼ਤਾਵਾਰ ਬਾਈਬਲ ਦਾ ਦਰਸ ਯੂਐਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਨਵੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਜਿੰਦ ਤੇ ਬਦਨ। ਸੁਨਹਿਰੀ ਮਤਨ: ਇਫਸੀਓਂ। ਮਸੀਹ ਕਲੀਸਿਆ ਦਾ ਸਿਰ ਹੈ ਤੇ ਉਹ ਆਪ ਬਦਨ ਨੂੰ ਬਚਾਉਣ ਵਾਲਾ ਹੈ। ਜਵਾਬੀ ਪੜ੍ਹਾਈ: ਯਸਾਇਆ। ਕੰਨ ਲਾਓ ਤੇ ਮੇਰੇ ਕੋਲ ਆਓ, ਸੁਣੋ ਤੇ ਤੁਹਾਡੀ ਜਿੰਦ ਜ਼ਿੰਦਾ ਰਹੇਗੀ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਹੈ ਉਹਦੇ ਤਾਲਬ ਹੋਵੋ, ਜਦੋਂ ਤੀਕਰ ਉਹ ਨੇੜੇ ਹੈ ਉਹਨੂੰ ਪੁਕਾਰੋ। ਖੁਦਾਵੰਦ ਆਖਦਾ ਹੈ ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਤੇ ਨਾ ਤੁਹਾਡੀਆਂ ਰਾਹਾਂ ਮੇਰੀਆਂ ਰਾਹਾਂ ਨੇ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ, ਓਨੀਆਂ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਕਿਉਂ ਜੇ ਜਿਵੇਂ ਅਸਮਾਨ ਤੋਂ ਬਾਰਿਸ਼ ਹੁੰਦੀ ਤੇ ਬਰਫ਼ ਡਿੱਗਦੀ ਏ ਤੇ ਫਿਰ ਉੱਥੇ ਪਰਤ ਕੇ ਨਹੀਂ ਜਾਂਦੀ, ਬਲਕਿ ਧਰਤੀ ਨੂੰ ਸੈਰਾਬ ਕਰਦੀ ਏ ਤੇ ਉਹਦੀ ਸ਼ਦਾਬੀ ਤੇ ਰੋਇਦਗੀ ਦਾ ਬਾਇਸ ਹੁੰਦੀ ਏ, ਤਾਂ ਜੋ ਬੀਜਣ ਵਾਲੇ ਨੂੰ ਬੀਜ ਤੇ ਖਾਣ ਵਾਲੇ ਨੂੰ ਰੋਟੀ ਦੇਵੇ। ਇੰਝ ਹੀ ਮੇਰਾ ਕਲਾਮ ਜਿਹੜਾ ਮੇਰੇ ਮੂੰਹ ਤੋਂ ਨਿਕਲਦਾ ਏ ਹੋਵੇਗਾ। ਉਹ ਅੰਜਾਮ ਮੇਰੇ ਕੋਲ ਪਰਤ ਕੇ ਨਾ ਆਵੇਗਾ, ਬਲਕਿ ਜੋ ਕੁਝ ਮੇਰੀ ਖਾਹਿਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ ਤੇ ਉਸ ਕੰਮ ਵਿੱਚ ਜਿਹਦੇ ਲਈ ਮੈਂ ਉਹਨੂੰ ਘੱਲਿਆ ਏ ਮੌਸਰ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਆਪਣੇ ਬੰਦਿਆਂ ਦੀ ਜਿੰਦ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜ਼ਬੂਰ। ਕਾਸ਼ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਤਮਜੀਦ ਕਰਦੇ, ਕਿਉਂ ਜੇ ਉਹ ਤਰਸਦੀ ਜਿੰਦ ਨੂੰ ਰਝਾਉਂਦਾ ਹੈ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਹੈ। ਦਾਨੀਅਲ। ਸ਼ਾਹੇ ਯਹੂਦਾ ਯੋਯਾਕੀਮ ਦੀ ਸਲਤਨਤ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਬਾਦਸ਼ਾਹ ਨਬੂਕਦਨਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦਾ ਮੁਹਾਸਰਾ ਕੀਤਾ ਤੇ ਬਾਦਸ਼ਾਹ ਨੇ ਆਪਣੇ ਖਾਜਾ ਸਿਰਾਂ ਦੇ ਸਰਦਾਰ ਸਪਿਨਜ਼ ਨੂੰ ਹੁਕਮ ਦਿੱਤਾ ਭਈ ਬਨੀ ਇਸਰਾਈਲ ਵਿੱਚੋਂ ਤੇ ਬਾਦਸ਼ਾਹ ਦੀ ਪੀੜ੍ਹੀ ਤੇ ਸ਼ਰੀਫਾਂ ਵਿੱਚੋਂ ਲੋਕਾਂ ਨੂੰ ਹਾਜ਼ਰ ਕਰੇ। ਉਹ ਬੇਐਬ ਜਵਾਨ, ਬਲਕਿ ਖੂਬਸੂਰਤ ਤੇ ਹਿਕਮਤ ਵਿੱਚ ਮਾਹਿਰ ਤੇ ਹਰ ਲਿਹਾਜ਼ ਨਾਲ ਸਿਆਣੇ ਤੇ ਸਾਹਬੇ ਇਲਮ ਹੋਣ, ਜਿਨ੍ਹਾਂ ਵਿੱਚ ਇਹ ਖੂਬੀ ਹੋਵੇ ਵੀ ਉਹ ਸ਼ਾਹੀ ਕਸਰ ਵਿੱਚ ਖਲੋਤੇ ਰਹਿਣ ਤੇ ਉਹ ਉਹਨਾਂ ਨੂੰ ਕਸਦੀਆਂ ਦੇ ਇਲਮ ਤੇ ਉਹਨਾਂ ਦੀ ਬੋਲੀ ਦੀ ਤਾਲੀਮ ਦੇਣ। ਤੇ ਬਾਦਸ਼ਾਹ ਨੇ ਉਹਨਾਂ ਲਈ ਸ਼ਾਹੀ ਖੁਰਾਕ ਵਿੱਚੋਂ ਤੇ ਆਪਣੇ ਪੁੱਤਰ ਦੀ ਮਹਿ ਵਿੱਚੋਂ ਰੋਜ਼ ਦਾ ਵਜ਼ੀਫਾ ਮੁਕਰਰ ਕੀਤਾ ਭਈ 3 ਵਰ੍ਹਿਆਂ ਤੀਕਰ ਉਹਨਾਂ ਦੀ ਪਰਵਰਿਸ਼ ਹੋਵੇ, ਤਾਂ ਜੋ ਇਹਦੇ ਬਾਅਦ ਉਹ ਬਾਦਸ਼ਾਹ ਦੇ ਹਜ਼ੂਰ ਖਲੋ ਸਕਣ। ਤੇ ਉਹਨਾਂ ਵਿੱਚ ਬਨੀ ਯਹੂਦਾ ਵਿੱਚੋਂ ਦਾਨੀਅਲ ਤੇ ਹਨਨੀਆ ਤੇ ਮਿਸਾਇਲ ਤੇ ਅਜ਼ਰੀਆ ਸੀ। ਪਰ ਦਾਨੀਅਲ ਨੇ ਆਪਣੇ ਦਿਲ ਵਿੱਚ ਇਰਾਦਾ ਕੀਤਾ ਭਈ ਆਪਣੇ ਆਪ ਨੂੰ ਸ਼ਾਹੀ ਖੁਰਾਕ ਨਾਲ ਤੇ ਉਹਦੀ ਮਹਿ ਨਾਲ ਜਿਹੜੀ ਉਹ ਪੀਂਦਾ ਸੀ ਨਾਪਾਕ ਨਾ ਕਰੇ। ਇਸ ਲਈ ਉਹਨੇ ਖਾਜਾ ਸਿਰਾਂ ਦੇ ਸਰਦਾਰ ਨੂੰ ਦਰਖਾਸਤ ਕੀਤੀ ਭਈ ਉਹ ਆਪਣੇ ਆਪ ਨੂੰ ਨਾਪਾਕ ਕਰਨ ਤੋਂ ਮਾਜ਼ੂਰ ਹੈ। ਫਿਰ ਦਾਨੀਅਲ ਨੇ ਦਰੋਗੇ ਨੂੰ, ਜਿਹਨੂੰ ਖਾਜਾ ਸਿਰਾਂ ਦੇ ਸਰਦਾਰ ਨੇ ਦਾਨੀਅਲ ਤੇ ਹਨਨੀਆ ਤੇ ਮਿਸਾਇਲ ਤੇ ਅਜ਼ਰੀਆ ਉੱਤੇ ਮੁਕਰਰ ਕੀਤਾ ਸੀ, ਆਖਿਆ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਤੂੰ 10 ਦਿਨਾਂ ਤੀਕਰ ਆਪਣੇ ਖਾਦਮਾਂ ਨੂੰ ਅਜ਼ਮਾ ਕੇ ਵੇਖ ਤੇ ਖਾਣ ਲਈ ਸਾਗ ਪਾਤ ਤੇ ਪੀਣ ਲਈ ਪਾਣੀ ਸਾਨੂੰ ਦਵਾ। ਫਿਰ ਸਾਡੇ ਮੁਖੜੇ ਤੇ ਉਹਨਾਂ ਲੋਕਾਂ ਦੇ ਮੁਖੜੇ ਜਿਹੜੇ ਸ਼ਾਹੀ ਖਾਣਾ ਖਾਂਦੇ ਨੇ ਤੇਰੇ ਹਜ਼ੂਰ ਵੇਖੇ ਜਾਣ। ਫਿਰ ਆਪਣੇ ਖਾਦਮਾਂ ਨਾਲ ਜੋ ਤੂੰ ਮੁਨਾਸਬ ਸਮਝੇ ਉਹੀ ਕਰ। ਇਸ ਲਈ ਉਹਨੇ ਉਹਨਾਂ ਦੀ ਇਹ ਗੱਲ ਮੰਨ ਲਈ ਤੇ 10 ਦਿਨਾਂ ਤੀਕਰ ਉਹਨਾਂ ਨੂੰ ਆਜ਼ਮਾਇਆ ਤੇ 10 ਦਿਨਾਂ ਬਾਅਦ ਉਹਨਾਂ ਦੇ ਮੁਖੜਿਆਂ ਉੱਤੇ ਉਹਨਾਂ ਸਾਰਿਆਂ ਜਵਾਨਾਂ ਦੇ ਮੁਖੜਿਆਂ ਦੀ ਨਿਸਬਤ ਜਿਹੜੇ ਸ਼ਾਹੀ ਖਾਣਾ ਖਾਂਦੇ ਸੀ ਬਹੁਤੀ ਰੌਣਕ ਤੇ ਤਾਜ਼ਗੀ ਨਜ਼ਰ ਆਈ ਤੇ ਖਾਜਾ ਸਿਰਾਂ ਦਾ ਸਰਦਾਰ ਉਹਨਾਂ ਨੂੰ ਨਬੂਕਦਨਜ਼ਰ ਦੇ ਹਜ਼ੂਰ ਲੈ ਗਿਆ ਤੇ ਬਾਦਸ਼ਾਹ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵਿੱਚੋਂ ਦਾਨੀਅਲ ਤੇ ਹਨਨੀਆ ਤੇ ਮਿਸਾਇਲ ਤੇ ਅਜ਼ਰੀਆ ਵਾਂਗਰ ਕੋਈ ਨਹੀਂ ਸੀ। ਇਸ ਲਈ ਉਹ ਬਾਦਸ਼ਾਹ ਦੇ ਹਜ਼ੂਰ ਖਲੋਣ ਲੱਗੇ ਤੇ ਹਰ ਤਰ੍ਹਾਂ ਦੀ ਖੁਰਦਮੰਦੀ ਤੇ ਦਾਨਸ਼ਵਰੀ ਦੇ ਬਾਬ ਵਿੱਚ ਜੋ ਕੁਝ ਬਾਦਸ਼ਾਹ ਨੇ ਉਹਨਾਂ ਨੂੰ ਪੁੱਛਿਆ, ਉਹਨਾਂ ਨੂੰ ਸਾਰੇ ਫਾਲਗੀਰਾਂ ਤੇ ਨਜੂਮੀਆਂ ਨਾਲੋਂ ਜਿਹੜੇ ਉਹਦੇ ਸਾਰੇ ਮੁਲਕ ਵਿੱਚ ਸੀ 10 ਦਰਜੇ ਚੰਗਾ ਪਾਇਆ। ਗ੍ਰੰਥੀਓ, ਕੀ ਤੁਸੀਂ ਨਹੀਂ ਜਾਣਦੇ ਵੀ ਤੁਹਾਡਾ ਬਦਨ ਰੂਹ ਪਾਕ ਦਾ ਮਕਦਸ ਹੈ,
ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਹੈ ਅਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ, ਅਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਕੀਮਤ ਨਾਲ ਖਰੀਦੇ ਗਏ ਹੋ। ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਮੱਤੀ। ਉਸ ਵੇਲੇ ਯਿਸੂ ਸੱਬਤ ਦੇ ਦਿਨ ਖੇਤਾਂ ਵਿੱਚ ਹੋ ਕੇ ਗਿਆ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨ੍ਹੇ ਗੂੰਗੇ ਨੂੰ ਲਿਆਏ ਜਿਹਦੇ ਵਿੱਚ ਨਾਪਾਕ ਰੂਹ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਲਈ ਉਹ ਗੂੰਗਾ ਬੋਲਣ ਅਤੇ ਵੇਖਣ ਲੱਗ ਪਿਆ, ਅਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗਿਆ ਭਈ ਕੀ ਇਹ ਦਾਊਦ ਦਾ ਪੁੱਤਰ ਨਹੀਂ। ਫਰੀਸੀਆਂ ਨੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਬਾਝੋਂ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਆਖਿਆ, ਜੇ ਇਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦਾ ਹੈ, ਅਤੇ ਜਿਹੜੇ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਅਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਅਤੇ ਉਹ ਆਪਣਾ ਆਪ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਵੇਂ ਕਾਇਮ ਰਹੇਗੀ। ਅਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਅਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ, ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੀ ਰੂਹ ਦੀ ਮਦਦ ਦੇ ਨਾਲ ਬਦਰੂਆਂ ਨੂੰ ਕੱਢਦਾ ਵਾਂ ਅਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਕਿਉਂ ਜੇ ਸਾਨੂੰ ਪਤਾ ਹੈ ਵੀ ਸਾਰੀ ਮਖਲੂਕ ਰਲ ਕੇ ਹੁਣ ਤੀਕਰ ਕਰਾਂਦੀ ਏ ਅਤੇ ਸ਼ਦੀਦ ਦਰਦ ਵਿੱਚ ਪਈ ਤੜਪਦੀ ਏ। ਅਤੇ ਨਾ ਸਿਰਫ ਉਹ ਹੀ ਬਲਕਿ ਅਸੀਂ ਵੀ ਜਿਨ੍ਹਾਂ ਨੂੰ ਰੂਹ ਦੇ ਪਹਿਲੇ ਫਲ ਮਿਲੇ ਨੇ ਆਪ ਆਪਣੇ ਬਦਨ ਵਿੱਚ ਕਰਾਉਂਦੇ ਹਾਂ ਅਤੇ ਲੈ ਪਾਲਕ ਯਾਨੀ ਆਪਣੇ ਬਦਨ ਦੀ ਮਖਲਸੀ ਦੀ ਰਾਹ ਵੇਖਦੇ ਹਾਂ। ਕਰੰਥੀਓ। ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਅਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਉਂਦੇ ਹਾਂ ਅਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਉਂਦੇ ਹਾਂ, ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ, ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ, ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਅਤੇ ਜਿਨ੍ਹੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ, ਅਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ, ਅਤੇ ਇਹ ਜਾਣਦੇ ਹਾਂ ਕਿ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਹਾਂ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ ਨਾ ਭਈ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਅਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਤਸਲੀਂਕੀਓ। ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਹੈ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਅਤੇ ਤੁਹਾਡੀ ਰੂਹ, ਜਿੰਦ ਅਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਅਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਰੂਹ ਦਾ ਇਜ਼ਹਾਰ ਹੈ। ਰੱਬ ਤੇ ਰੂਹ ਇੱਕ ਨੇ ਅਤੇ ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਣ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ। ਕਿਉਂ ਜੇ ਰੂਹ ਲਾਫਾਨੀ ਹੈ, ਇਸ ਲਈ ਇਹ ਲਾਫਾਨੀਅਤ ਵਿੱਚ ਵਜੂਦ ਨਹੀਂ ਰੱਖਦੀ। ਰੂਹ ਦੇ ਬਾਰੇ ਝੂਠੇ ਫਹਿਮ ਨੂੰ ਗਵਾਉਣ ਨਾਲ ਅਸੀਂ ਹਯਾਤੀ ਦੇ ਅਬਦੀ ਰਾਜ਼ ਪਾ ਸਕਦੇ ਹਾਂ, ਜਿਵੇਂ ਲਾਫਾਨੀਅਤ ਨੂੰ ਲੋਹ ਵਿੱਚ ਲਿਆਇਆ ਜਾਂਦਾ ਹੈ। ਹਯਾਤੀ ਜਿੰਦ ਦਾ ਕਾਨੂੰਨ ਹੈ, ਇੱਥੋਂ ਤੀਕਰ ਵੀ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਅਤੇ ਜਿੰਦ ਕਿਸੇ ਨੁਮਾਇੰਦੇਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਹੈ ਨਾ ਗਾਇਬ ਹੋ ਸਕਦੀ ਹੈ, ਜਿਵੇਂ ਵੀ ਜਿੰਦ ਹੋ ਸਕਦੀ ਹੈ, ਕਿਉਂ ਜੇ ਦੋਵੇਂ ਲਾਫਾਨੀ ਨੇ। ਇਸ ਤੋਂ ਪਹਿਲਾਂ ਵੀ ਹਯਾਤੀ ਨੂੰ ਸਮਝਿਆ ਅਤੇ ਹਮ ਆਹੰਗੀ ਨੂੰ ਹਾਸਲ ਕੀਤਾ ਜਾ ਸਕੇ, ਇਸ ਭਰੋਸੇ ਉੱਤੇ ਸਾਇੰਸ ਦੇ ਪਾਰੋਂ ਮਹਾਰਤ ਹਾਸਲ ਹੋਣੀ ਚਾਹੀਦੀ ਹੈ ਵੀ ਵਜੂਦੀਅਤ ਮਾਦੇ ਦਾ ਆਰਜ਼ੀ ਹਿੱਸਾ ਹੈ। ਸੂਰਜ ਨਿਕਲਦਿਆਂ ਵੇਖਦਿਆਂ ਹੋਏ ਕੋਈ ਬੰਦਾ ਇਹ ਮੰਨਦਾ ਹੈ ਵੀ ਇਹ ਮੰਜ਼ਰ ਸਾਡੇ ਹਵਾਸਾਂ ਲਈ ਇਸ ਭਰੋਸੇ ਦੀ ਮੁਖਾਲਫਤ ਕਰਦਾ ਹੈ ਵੀ ਧਰਤੀ ਹਰਕਤ ਵਿੱਚ ਹੈ ਅਤੇ ਸੂਰਜ ਸਾਕਤ ਹੈ। ਜਿਵੇਂ ਇਲਮੇ ਫਲਕੀਆਤ ਨਿਜ਼ਾਮੇ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਹੈ, ਇੰਝ ਹੀ ਕ੍ਰਿਸਚਨ ਸਾਇੰਸ ਜਿੰਦ
ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਏ ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਏ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਏ, ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ। ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ, ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਏ ਤੇ ਇਹ ਭਈ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਏ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਛਵੀ ਏ। ਸਾਇੰਸ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਤਬਦੀਲ ਕਰਦੀ ਏ ਤੇ ਇਸ ਤਬਦੀਲੀ ਦੇ ਪਾਰੋਂ ਇਨਸਾਨ ਹਸਤੀ ਦੇ ਬੁਨਿਆਦੀ ਹਕਾਇਕਾਂ ਤੀਕਰ ਅਪੜਦੇ ਨੇ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਏ। ਇਹਨਾਂ ਮਫਰੂਜ਼ਿਆਂ ਨੂੰ ਕਬੂਲ ਕਰੀਏ ਵੀ ਖੁਰਾਕ ਹਯਾਤੀ ਦੀ ਗਜ਼ਾਈਅਤ ਏ ਤੇ ਇਹਦੇ ਬਾਅਦੋਂ ਦੂਜੇ ਪਾਸੇ ਇੱਕ ਹੋਰ ਇਤਰਾਫ ਦੀ ਲੋੜ ਪੈਂਦੀ ਏ। ਇਹ ਵੀ ਖੁਰਾਕ ਵਿੱਚ ਕਿਸੇ ਕਮੀ ਜਾਂ ਜ਼ਿਆਦਤੀ, ਮਿਆਰ ਜਾਂ ਮਿਕਦਾਰ ਦੇ ਪਾਰੋਂ ਹਯਾਤੀ ਰੱਬ ਨੂੰ ਬਰਬਾਦ ਕਰਨ ਦੀ ਕੂਵਤ ਪਾਈ ਜਾਂਦੀ ਏ। ਸਿਹਤ ਦੇ ਬਾਰੇ ਸਾਰੇ ਮਾਦੀ ਮਫਰੂਜ਼ਿਆਂ ਦੀ ਮੁਬਹਿਮ ਫਿਤਰਤ ਦਾ ਇਹ ਇੱਕ ਨਮੂਨਾ ਹੈ। ਇਹ ਖੁਦ ਮੁਖਾਲਫ ਤੇ ਖੁਦਕੁਸ਼ ਨੇ, ਜਿਹੜੇ ਕਾਇਮ ਕਰਦੇ ਨੇ ਇੱਕ ਅਜਿਹੀ ਸਲਤਨਤ ਜਿਹਦੇ ਵਿੱਚ ਫੁੱਟ ਪੈ ਜਾਵੇ ਤੇ ਉਹ ਵੀਰਾਨ ਹੋ ਜਾਂਦੀ ਏ। ਜੇ ਆਪਣੇ ਚੇਲਿਆਂ ਲਈ ਖਾਣਾ ਯਸੂ ਵੱਲੋਂ ਤਿਆਰ ਕੀਤਾ ਗਿਆ ਹੋਵੇ ਤੇ ਇਹ ਹਯਾਤੀ ਨੂੰ ਬਰਬਾਦ ਨਹੀਂ ਕਰ ਸਕਦਾ। ਅਸਲੀਅਤ ਇਹ ਹੈ ਭਈ ਖੁਰਾਕ ਇਨਸਾਨ ਦੀ ਸਾਰੀ ਹਯਾਤੀ ਨੂੰ ਮੁਤਾਸਰ ਨਹੀਂ ਕਰਦੀ, ਤੇ ਜਦੋਂ ਅਸੀਂ ਇਹ ਸਿੱਖਦੇ ਹਾਂ ਵੀ ਰੱਬ ਸਾਡੀ ਹਯਾਤੀ ਏ ਤੇ ਇਹ ਆਪਣੇ ਆਪ ਜ਼ਾਹਰ ਹੋ ਜਾਂਦੀ ਏ। ਇਹ ਭਰੋਸਾ ਭਈ ਰੋਜ਼ਾ ਜਾਂ ਨਿਉਤਾ ਇਨਸਾਨ ਨੂੰ ਇਖਲਾਕੀ ਜਾਂ ਬਦਨੀ ਤੌਰ ਤੇ ਬਿਹਤਰ ਬਣਾਉਂਦੇ ਨੇ, ਚੰਗਿਆਈ ਜਾਂ ਬੁਰਾਈ ਦੇ ਪਛਾਣ ਦੇ ਦਰਖਤ ਦੇ ਫਲਾਂ ਵਿੱਚੋਂ ਇੱਕ ਏ, ਜਿਹਦੇ ਬਾਰੇ ਰੱਬ ਨੇ ਆਖਿਆ ਤੁਸੀਂ ਇਹਨੂੰ ਬਿਲਕੁਲ ਨਾ ਖਾਣਾ। ਮਸੀਹ ਸੱਚਾਈ ਬਸ਼ਰ ਨੂੰ ਉਸ ਵੇਲੇ ਤੀਕਰ ਆਰਜ਼ੀ ਖੁਰਾਕ ਤੇ ਕੱਪੜੇ ਫਰਾਹਮ ਕਰਦਾ ਏ ਜਦੋਂ ਤੀਕਰ ਮਾਦਾ ਨਮੂਨੇ ਦੇ ਨਾਲ ਤਬਦੀਲ ਹੋ ਕੇ ਗਾਇਬ ਨਹੀਂ ਹੋ ਜਾਂਦਾ ਤੇ ਰੂਹਾਨੀ ਤੌਰ ਤੇ ਮਲਬੂਸ ਤੇ ਰੱਜ ਜਾਂਦਾ ਏ। ਖੁਰਾਕ ਦੇ ਬਾਰੇ ਖਿਆਲਾਂ ਨੂੰ ਨਾ ਜਾਣਨ ਦੀ ਤਾਰੀਖੀ ਰਵਾਇਤ ਨੇ ਢਿੱਡ ਤੇ ਪਿਆਲੀਆਂ ਨੂੰ ਫਿਤਰਤ ਦੀ ਫਰਮਾਬਰਦਾਰੀ ਕਰਨ ਲਈ ਆਜ਼ਾਦ ਕੀਤਾ ਤੇ ਅੰਜੀਲ ਨੂੰ ਬਦਨ ਉੱਤੇ ਆਪਣੇ ਜਲਾਲੀ ਅਸਰ ਜ਼ਾਹਿਰ ਕਰਨ ਦਾ ਮੌਕਾ ਦਿੱਤਾ। ਕਿਉਂ ਜੇ ਇਨਸਾਨ ਦੇ ਬਣਾਏ ਹੋਏ ਨਿਜ਼ਾਮ ਇਸ ਗੱਲ ਉੱਤੇ ਜ਼ੋਰ ਦਿੰਦੇ ਨੇ ਭਈ ਰੱਬ ਦੇ ਕਾਨੂੰਨਾਂ ਦੇ ਨਾਲ ਪੂਰੀ ਮੁਤਾਬਕਤ ਰੱਖਦਿਆਂ ਹੋਏ ਇਨਸਾਨ ਬਿਮਾਰ ਤੇ ਨਾਕਾਰਾ ਹੋ ਜਾਂਦਾ, ਤਕਲੀਫ ਝੱਲਦਾ ਤੇ ਮਰ ਜਾਂਦਾ ਹੈ। ਕੀ ਸਾਨੂੰ ਇਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ? ਕੀ ਸਾਨੂੰ ਅਜਿਹੇ ਇਖਤਿਆਰ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਜਿਹੜਾ ਕਾਮਲੀਅਤ ਦੇ ਬਾਰੇ ਰੱਬ ਦੇ ਰੂਹਾਨੀ ਹੁਕਮ ਤੋਂ ਇਨਕਾਰੀ ਏ? ਅਜਿਹਾ ਇਖਤਿਆਰ ਜਿਹਨੂੰ ਯਿਸੂ ਨੇ ਗਲਤ ਸਾਬਤ ਕੀਤਾ। ਉਹਨੇ ਪਿਓ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਨੇ ਉਹਦੇ ਇਨਹਰਾਫ ਵਿੱਚ ਬਿਮਾਰੀ ਤੋਂ ਸ਼ਿਫਾ ਦਿੱਤੀ ਜਿਹਨੂੰ ਮਾਦੀ ਸ਼ਰੀਅਤ ਆਖਿਆ ਜਾਂਦਾ ਹੈ, ਪਰ ਰੱਬ ਦੀ ਸ਼ਰੀਅਤ ਸਿਆਣ ਦੀ ਸ਼ਰੀਅਤ ਦੇ ਮੁਤਾਬਕ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਹੈ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਹੈ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਦੋਂ ਬਿਮਾਰੀ ਦੀਆਂ ਪਹਿਲੀਆਂ ਅਲਾਮਤਾਂ ਸਾਹਮਣੇ ਆਉਂਦੀਆਂ ਨੇ, ਇਲਾਹੀ ਸਾਇੰਸ ਦੇ ਨਾਲ ਮਾਦੀ ਹਿੱਸਾਂ ਦੀ ਗਵਾਹੀ ਉੱਤੇ ਬਹਿਸ ਕਰੀਏ। ਇਨਸਾਫ ਦੇ ਬਾਰੇ ਤੁਸੀਂ ਉੱਚੇ ਫਹਿਮ ਨੂੰ ਮਾਦੀ ਆਰਾ ਦਾ ਝੂਠਾ ਮਰਹਲਾ ਬਰਬਾਦ ਕਰਨ ਦਿਓ ਜਿਹਨੂੰ ਤੁਸੀਂ ਕਾਨੂੰਨ ਦਾ ਨਾਂ ਦਿੰਦੇ ਹੋ। ਫਿਰ ਤੁਸੀਂ ਬਿਮਾਰੀ ਵਾਲੇ ਕਮਰੇ ਤੀਕਰ ਮਹਿਦੂਦ ਨਹੀਂ ਰਹੋਗੇ, ਨਾ ਹੀ ਤੁਸੀਂ ਅਖੀਰੀ ਸਿੱਕਾ ਦੇਣ ਤੀਕਰ ਗਲਤੀ ਦੀ ਤਲਬ ਕੀਤੀ ਹੋਈ ਸਜ਼ਾ ਤੀਕਰ ਪੀੜਾਂ ਵਾਲੇ ਬਿਸਤਰ ਉੱਤੇ ਲੇਟੇ ਰਹੋਗੇ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਮਾਇਤ ਲਈ ਉਹਦਾ ਕੋਈ ਕਾਨੂੰਨ ਨਹੀਂ ਹੈ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਹੈ। ਬਦਨ ਵੱਲੋਂ ਹਰ ਸ਼ਿਕਾਇਤ ਦੀ ਜ਼ਿਹਨੀ ਤੌਰ ਤੇ ਮੁਖਾਲਫਤ ਕਰੋ। ਪਿਆਰ ਦੀ ਤਰ੍ਹਾਂ ਹਯਾਤੀ ਦੇ ਅਸਲੀ ਸ਼ਾਉਰ ਵਿੱਚ ਅੱਗੇ ਵਧੋ, ਉਹਨਾਂ ਸਾਰਿਆਂ ਵਾਂਗਰ ਜਿਹੜੇ ਪਾਕ ਨੇ ਤੇ ਰੂਹ ਦਾ ਫਲ ਪੈਦਾ ਕਰਦੇ ਨੇ। ਡਰ ਬਿਮਾਰੀ ਦਾ ਸਰਚਸ਼ਮਾ ਹੈ ਤੇ ਤੁਸੀਂ ਡਰ ਤੇ ਪਾਪ ਉੱਤੇ ਇਲਾਹੀ ਸਿਆਣ ਦੇ ਪਾਰੋਂ ਹਕੂਮਤ ਕਰਦੇ ਹੋ। ਇਸ ਲਈ ਇਹ ਇਲਾਹੀ ਸਿਆਣ ਹੀ ਹੈ ਜਿਹਦੇ ਪਾਰੋਂ ਤੁਸੀਂ ਬਿਮਾਰੀ ਉੱਤੇ ਕਾਬੂ ਪਾਉਂਦੇ ਹੋ। ਬਦਨ ਸਿਰਫ ਇਸ ਲਈ ਖੁਦਕਾਰ ਵਿਖਾਰੀ ਦਿੰਦਾ ਹੈ ਕਿਉਂ ਜੇ ਮਾਦੀ ਸਿਆਣ ਆਪਣੇ ਆਪ ਤੋਂ, ਆਪਣੇ ਕੰਮਾਂ ਤੋਂ ਤੇ ਉਹਨਾਂ ਦੇ ਨਤੀਜਿਆਂ ਤੋਂ ਬੇਖਬਰ ਹੁੰਦੀ ਹੈ। ਇਸ ਗੱਲ ਤੋਂ ਬੇਖਬਰ ਵੀ ਸਾਰੇ ਬੁਰੇ ਅਸਰਾਂ ਦੀ ਮਾਇਲ ਕਰਨ ਵਾਲੀ
ਅਲੱਗ ਤਰ੍ਹਾਂ ਦੀ ਪੁਰਜੋਸ਼ ਵਜ੍ਹਾ, ਨਾ ਦੀ ਹੀ ਮਾਦੀ ਸਿਆਣ, ਨਾ ਪਈ ਮਾਦੇ ਦਾ ਕਾਨੂੰਨ ਹੈ। ਸਿਆਣ ਬਦਨੀ ਹਿੱਸਾਂ ਦੀ ਮਾਲਕ ਹੈ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਹੈ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਐਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਹੈ। ਆਪਣੇ ਐਸ ਫਹਿਮ ਵਿੱਚ ਮਜ਼ਬੂਤ ਰਹੋ ਭਈ ਇਲਾਹੀ ਸਿਆਣ ਹਕੂਮਤ ਕਰਦੀ ਹੈ ਤੇ ਇਹ ਭਈ ਸਾਇੰਸ ਵਿੱਚ ਇਨਸਾਨ ਰੱਬ ਦੀ ਹਕੂਮਤ ਦੀ ਅਕਾਸੀ ਕਰਦਾ ਹੈ। ਆਓ ਯਾਦ ਕਰੀਏ ਭਈ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੌਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਹੈ, ਇੱਥੋਂ ਤੀਕਰ ਭਈ ਜਿਵੇਂ ਪਿਓ ਕਾਮਲ ਹੈ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਹੈ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਹੈ ਤੇ ਇਹ ਐਸ ਲਈ ਭਈ ਐਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਹੈ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨ ਦੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।